ਵੈਲਕਮ ਬੈਕ ਟੂ ਨਿਊਜ਼ ਟੀਵੀ 84। ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਹਰਪਾਲ ਸਿੰਘ ਚੀਮਾ, ਐਕਟਿੰਗ ਪ੍ਰੈਜ਼ੀਡੈਂਟ ਅਕਾਲੀ ਦਲ ਪੰਚ ਪ੍ਰਧਾਨੀ। ਸਤਿ ਸ਼੍ਰੀ ਅਕਾਲ ਵੀਰ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ, ਤੁਹਾਨੂੰ ਪਹਿਲਾਂ ਵੀ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਕੇਸ ਦੇ ਬਾਰੇ ਟਾਈਮ ਨਾਲ ਗੱਲਬਾਤ ਕਰਦੇ ਰਹੇ ਸੀਗੇ, ਤੇ ਪਰ ਹੁਣ ਉਹਨਾਂ ਦੇ ਕੇਸ ਦਾ ਫੈਸਲਾ ਆ ਗਿਆ ਹੈ। ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਇਹ ਫੈਸਲਾ ਜਿਹੜਾ ਇਹ ਸਿੱਖ ਕੌਮ ਦੇ ਲਈ ਬੜਾ ਦੁਖਦਾਇਕ ਤੇ ਮੰਦਭਾਗੀ ਹੈਗਾ ਜੀ। ਅਸੀਂ ਏਦਾਂ ਸਮਝਦੇ ਹਾਂ ਵੀ ਇਹ ਸਾਰੀ ਕਾਨੂੰਨ ਨੂੰ ਸਿੱਕੇ ਦੇ ਉੱਤੇ ਟੰਗ ਕੇ ਇਹਨਾਂ ਨੇ ਇਹ ਫੈਸਲਾ ਸੁਣਾਇਆ, ਔਰ ਜਿਹੜਾ ਵੀ ਬੰਦੇ ਨੇ ਉਹ ਫੈਸਲਾ ਪੜ੍ਹਿਆ ਹੋਏਗਾ, ਥੋਰੋਲੀ ਉਹਨੂੰ ਸਟੱਡੀ ਕੀਤਾ ਹੋਏਗਾ, ਤੇ ਸੱਚੀ ਮੈਂ ਇੱਕ ਗੱਲ ਆ ਜਿਹੜੀ ਐਜ਼ ਏ ਲੀਗਲ ਪੁਆਇੰਟ ਆਫ ਵਿਊ ਨਾਲ ਵੀ ਤੇ ਉਦਾਂ ਵੀ ਦੱਸਣਾ ਚਾਹੁੰਦਾ ਤੇ ਮੈਨੂੰ ਏਦਾਂ ਜਾਪਦਾ ਕਿ ਜਿਹੜਾ ਉਹਨੇ ਫੈਸਲਾ ਲਿਖਿਆ ਇਹ ਬਹੁਤ ਹੀ ਇੱਕ ਸਾਜ਼ਿਸ਼ ਭਰਪੂਰ, ਮਤਲਬ ਕਾਫੀ ਬੰਦਿਆਂ ਨੇ ਇਹਨੂੰ ਲੀਗਲ ਪੁਆਇੰਟ ਆਫ ਵਿਊ ਨਾਲ, ਸੋਸ਼ਲ ਪੁਆਇੰਟ ਆਫ ਵਿਊ ਦੇ ਨਾਲ ਬੈਠ ਕੇ ਮਤਲਬ ਇਹਦਾ ਲੋਕਾਂ ਦੇ ਕੀ ਪ੍ਰਭਾਵ ਪਏਗਾ ਉਸ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਦੇ ਲਈ। ਔਰ ਇਹ ਗੱਲ ਮੈਨੂੰ ਉਸ ਫੈਸਲੇ ਤੋਂ ਏਦਾਂ ਦੀ ਝਲਕ ਪੈਂਦੀ ਹੈ ਕਿ ਹਿੰਦੁਸਤਾਨ ਦੀ ਸਰਕਾਰ ਨੇ ਇਸ ਗੱਲ ਦਾ ਫੈਸਲਾ ਕਰ ਲਿਆ ਕਿ ਅਸੀਂ ਇਹ ਜਿਹੜੇ ਮਤਲਬ ਇਸ ਲਹਿਰ 'ਚ ਰਾਜਨੀਤਿਕ ਜਿਹੜੀ ਲਹਿਰ ਸੀਗੀ ਉਹਦੇ ਜਿੰਨੇ ਵੀ ਮਤਲਬ ਬੰਦੇ ਆ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਆ, ਅਸੀਂ ਉਹਨਾਂ ਨੂੰ ਪੂਰੀਆਂ ਸਜ਼ਾਵਾਂ ਦੇਣੀਆਂ ਨੇ ਔਰ ਅਸੀਂ ਹਰੇਕ ਚੀਜ਼ ਆ ਜਿਹੜੀ ਉਹਨੂੰ ਐਗਜ਼ੀਕਿਊਟ ਕਰਨਾ ਹੈ ਜੀ। ਸੋ ਇਹ ਜੋ ਫੈਸਲਾ ਆ ਇਹ ਬੜਾ ਰਾਜਨੀਤਿਕ ਫੈਸਲਾ ਆ ਤੇ ਇਹ ਜੁਡੀਸ਼ੀਅਲ ਮਰਡਰ ਹੈ ਜੀ। ਸੋ ਇਸ ਸੰਬੰਧ ਦੇ ਵਿੱਚ ਮੇਰੀ ਜਿਹੜੀ ਰਾਏ ਹੈ ਉਹ ਇਹ ਹੈ, ਕਿਉਂਕਿ ਬਹੁਤ ਵਾਰੀ ਲੀਗਲੀ ਪੁਆਇੰਟ ਆਫ ਵਿਊ ਦੇ ਉੱਤੇ ਤੁਸੀਂ ਸਾਰੀਆਂ ਇਹਦੀਆਂ ਜਿਹੜੀਆਂ ਸੁਣੀਆਂ ਹੋਣਗੀਆਂ, ਇਹ ਇੱਕ ਲੰਬੀ ਚੌੜੀ ਗੱਲਬਾਤ ਹੋਏਗੀ ਆਪਣੀ। ਜੇ ਅਗਰ ਆਪਾਂ ਇਹਦੇ 'ਚ ਜਿੰਨੀਆਂ ਵੀ ਮਤਲਬ ਉਹਨਾਂ ਨੇ ਜਿੱਦਾਂ ਸਪਲਿਟ ਡਿਸੀਜਨ ਕਹਿੰਦੇ ਆ, 133 ਗਵਾਹ ਪੇਸ਼ ਹੋਏ, ਇੱਕ ਵੀ ਗਵਾਹ ਨੇ ਮਤਲਬ ਜਿਹੜਾ ਉਹ ਨਹੀਂ ਸ਼ਨਾਖਤ ਕੀਤੀ ਦਵਿੰਦਰਪਾਲ ਸਿੰਘ ਭੁੱਲਰ ਦੀ ਤੇ ਜਿਹੜੀ ਉਹਨਾਂ ਨੇ ਕਨਫੈਸ਼ਨਲ ਸਟੇਟਮੈਂਟ ਯੂਜ਼ ਵੀ ਕੀਤੀ ਆ, ਉਹਦਾ ਵੀ ਕੋਈ ਆਧਾਰ ਨਹੀਂ ਬਣਦਾ ਹੈਗਾ ਕਿਉਂਕਿ ਉਹ ਬਿਲਕੁਲ ਗਲਤ ਹੈ, ਉਹਦੇ ਤੇ ਅੰਗੂਠਾ ਲੱਗਿਆ। ਏਦਾਂ ਦੇ ਕਾਨੂੰਨੀ ਕਾਫੀ ਹੈਗੇ ਔਰ ਇਸੇ ਹੀ ਕਾਰਨ ਹੈ ਕਿ ਜਿਹੜੇ ਜਸਟਿਸ ਕਾਟਜੂ ਹੈ, ਪ੍ਰੈਸ ਕਾਉਂਸਲ ਪ੍ਰੈਸ ਟਰਸਟ ਦੇ ਇੰਡੀਆ ਦੇ ਚੇਅਰਮੈਨ, ਉਹਨਾਂ ਨੇ ਵੀ ਇਹ ਕਿਹਾ ਕਿ ਮੈਂ ਅਪੀਲ ਫਾਈਲ ਕੀਤੀ ਔਰ ਕਰ ਵੀ ਦਿੱਤੀ ਆ ਉਹਨਾਂ ਨੇ। ਹੋਰ ਬਹੁਤ ਸਾਰੇ ਲੀਗਲੀ ਜਿਹੜੀਆਂ ਪਰਸਨੈਲਿਟੀਆਂ ਨੇ, ਜਸਟਿਸ ਨੇ, ਵਕੀਲ ਨੇ, ਉਹਨਾਂ ਨੇ ਇਸ ਦੇ ਉੱਤੇ ਬਹੁਤ ਵੱਡਾ ਕਿੰਤੂ ਪਰੰਤੂ ਕੀਤਾ ਔਰ ਇਹ ਗੱਲ ਕਹੀ ਹੈ ਕਿ ਇਹ ਲੀਗਲੀ ਤੌਰ ਦੇ ਉੱਤੇ ਬਿਲਕੁਲ ਜਿਹੜਾ ਠੀਕ ਫੈਸਲਾ ਨਹੀਂ ਹੋਇਆ ਤੇ ਨਾ ਇਹ ਕੈਪੀਟਲ ਪਨਿਸ਼ਮੈਂਟ ਜਾਣੀ ਕਿ ਜਿਹਨੂੰ ਆਪਾਂ ਫਾਂਸੀ ਦੀ ਸਜ਼ਾ ਕਹਿੰਦੇ ਆ ਉਹਦਾ ਕੇਸ ਹੈਗਾ। ਮਤਲਬ ਉਹ ਉਸ ਸਜ਼ਾ ਨੂੰ ਐਗਜ਼ੀਕਿਊਟ ਕਰਨ ਦਾ, ਮਤਲਬ ਉਸ ਫੈਸਲੇ ਨੂੰ ਲਾਗੂ ਕਰਨ ਵਾਲਾ ਹੀ ਇਹ ਕੇਸ ਹੈ, ਮਤਲਬ ਆਧਾਰਾਂ ਦੇ ਉੱਤੇ, ਪ੍ਰੂਫਾਂ ਦੇ ਆਧਾਰ ਦੇ ਉੱਤੇ ਜੀ। ਤੇ ਵੀਰ ਜੀ ਬਿਲਕੁਲ ਮਤਲਬ ਮੈਂ ਸਮਝਦਾ ਵੀ ਇਹ ਪੋਲੀਟੀਕਲ ਫੈਸਲਾ ਹੈ ਔਰ ਪੋਲੀਟੀਕਲ ਪ੍ਰੈਸ਼ਰ ਦੇ ਨਾਲ ਹੀ ਹੱਲ ਹੋਣਾ, ਲੀਗਲੀ ਕੋਈ ਆਪਸ਼ਨ ਨਹੀਂ ਬਚੀ ਹੋਈ ਹੈਗੀ। ਹਾਂਜੀ, ਬਿਲਕੁਲ। ਕਈ ਵਾਰੀ ਏਦਾਂ ਹੁੰਦਾ ਕਿ ਜਦੋਂ ਤੱਕ ਫੈਸਲਾ ਐਗਜ਼ੀਕਿਊਟ ਨਾ ਹੋਵੇ ਤਾਂ ਇਹਦੇ ਲਈ ਹੁਣ ਕਈ ਵਾਰ ਕਈ ਕਹਿੰਦੇ ਆ ਜੀ ਮੁੜ ਕੇ ਰਿਵਿਊ ਪਟੀਸ਼ਨ ਪਾਉਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਵਿੱਚ, ਸਾਨੂੰ ਮਰਸੀ ਪਟੀਸ਼ਨ ਦੇ ਉੱਤੇ ਦੁਬਾਰਾ ਜਾਣਾ ਚਾਹੀਦਾ ਰਾਸ਼ਟਰਪਤੀ ਦੇ ਕੋਲ। ਕੋਈ ਗੱਲ ਨਹੀਂ, ਰਾਸ਼ਟਰਪਤੀ ਕੋਲ ਜਾਈ ਜਾਓ, ਜਿੰਨੀਆਂ ਮਰਜ਼ੀ ਉਹ ਪਟੀਸ਼ਨਾਂ ਲਈ ਜਾਣਗੇ। ਅੱਗੇ ਅਸੀਂ ਕਈ ਕੇਸਾਂ ਦੇ ਵਿੱਚ ਇਹ ਦੇਖਿਆ ਕਿ ਜਦੋਂ ਇਹ ਫੈਸਲਾ ਕਰ ਦਿੰਦੀ ਆ ਤੇ ਉਹ ਪਟੀਸ਼ਨਾਂ ਲਈ ਜਾਂਦੇ ਆ ਔਰ ਉਹ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ 4:30 ਵਜੇ ਫੈਸਲਾ ਕਰ ਦਿੰਦੇ ਆ ਵੀ ਸਾਰੀਆਂ ਪਟੀਸ਼ਨਾਂ ਰੱਦ ਆ ਤੇ ਸਵੇਰ ਨੂੰ ਇਹ ਐਗਜ਼ੀਕਿਊਟ ਕੀਤਾ ਜਾਊਗਾ ਫੈਸਲਾ ਜੀ। ਇਹੀ ਹਾਲ ਸੁਪਰੀਮ ਕੋਰਟ ਦਾ। ਸੁਪਰੀਮ ਕੋਰਟ 'ਚ ਪਟੀਸ਼ਨਾਂ ਪਾਈ ਜਾਓ। ਇੱਕ ਦਿਨ ਏਦਾਂ ਦਾ ਆਉਂਦਾ ਆ ਕਿ ਜਿਸ ਦਿਨ ਉਹਨਾਂ ਨੇ ਆਪਣਾ ਮਾਈਂਡ ਬਣਾਇਆ ਹੁੰਦਾ ਕਿ ਅੱਜ ਇਹ ਮਤਲਬ ਅਸੀਂ ਇਹ ਜਿਹੜਾ ਫੈਸਲਾ ਹੈ ਲਾਗੂ ਕਰ ਦੇਣਾ, ਤੇ ਉਹ ਤੋਂ 2 ਘੰਟੇ ਪਹਿਲਾਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀਆਂ ਸਾਰੀਆਂ ਪਟੀਸ਼ਨਾਂ ਰੱਦ ਕਰਕੇ ਆਪਣੀ ਜਿਹੜਾ ਅੱਗੇ ਕਾਰਵਾਈ ਆ ਉਹਦੇ ਉੱਤੇ ਕਰ ਦਿੰਦੇ ਆ ਸੁਪਰੀਮ ਕੋਰਟ ਦੇ ਫਾਈਨਲ ਡਿਸੀਜਨ ਦੇ ਉੱਤੇ ਮਤਲਬ ਜੀ। ਸੋ ਮੇਰੀ ਪਰਸਨਲ ਤੌਰ ਦੇ ਉੱਤੇ ਔਰ ਜਾਤੀ ਪੰਜਾਬ ਦੇ ਮਾਹੌਲ ਨੂੰ, ਲੀਗਲ ਸਿਸਟਮ ਨੂੰ, ਇੱਥੋਂ ਦੀ ਜਿਹੜਾ ਪ੍ਰਬੰਧਕੀ ਸਿਸਟਮ ਹੈ, ਪੁਲਿਸ ਸਿਸਟਮ ਹੈ, ਉਹ ਤੋਂ ਮੇਰੀ ਇਹੀ ਰਾਏ ਹੈ ਵੀ ਇਹ ਜੇ ਫੈਸਲਾ ਜੇ ਆਪਾਂ ਰੁਕਵਾ ਸਕਦੇ ਹਾਂ, ਜੇ ਆਪਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਨੂੰ ਇਸ ਹਿੰਦੁਸਤਾਨ ਦੇ ਪੰਜੇ ਚੋਂ ਛਡਾਉਣਾ ਚਾਹੁੰਦੇ ਆ, ਸ਼ਿਕਾਰੀ ਪੰਜੇ ਚੋਂ, ਤਾਂ ਸਿਰਫ ਇੱਕੋ ਹੀ ਰਾਏ ਆ ਕਿ ਸਾਨੂੰ ਸਾਰਿਆਂ ਨੂੰ
ਪੋਲੀਟੀਕਲ ਜਿਹੜਾ ਪ੍ਰੈਸ਼ਰ ਹੈ ਉਹ ਜਿੰਨਾ ਵੀ ਅਸੀਂ ਦਬਾਵਾਂਗੇ, ਜਿੰਨਾ ਵੀ ਅਸੀਂ ਪਾ ਸਕਦੇ ਹਾਂ, ਜਿੰਨਾ ਆਪਣਾ ਜਿਹੜਾ ਸਾਡੇ ਅੰਦਰ ਗੁੱਸਾ ਆ ਹਿੰਦੁਸਤਾਨ ਦੇ ਪ੍ਰਤੀ, ਇਸ ਸਿਸਟਮ ਦੇ ਪ੍ਰਤੀ, ਜੋ ਆਪਾਂ ਗੱਲਾਂ ਕਰਦੇ ਹਾਂ, ਜਿਸ ਤਰੀਕੇ ਨਾਲ ਲੀਗਲ ਸਿਸਟਮ ਦੇ ਵਿੱਚ, ਜਿਸ ਤਰੀਕੇ ਨਾਲ ਪ੍ਰਬੰਧਕੀ ਸਿਸਟਮ 'ਚ ਸਾਡੇ ਨਾਲ ਧੱਕਾ ਹੁੰਦਾ ਆ, ਉਸ ਗੁੱਸੇ ਨੂੰ ਜਦੋਂ ਤੱਕ ਅਸੀਂ ਰੋਹ ਦੇ ਵਿੱਚ ਤਬਦੀਲ ਨਹੀਂ ਕਰਦੇ, ਉਹਦੇ ਉੱਤੇ ਅਸੀਂ ਐਕਟ ਨਹੀਂ ਕਰਦੇ, ਰੋਹ ਨਹੀਂ ਕਰਦੇ, ਰੋਹ ਆਪਣਾ ਨਹੀਂ ਦਿਖਾਉਂਦੇ, ਉਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਸਕਦਾ ਹੈਗਾ। ਜੀ ਬਿਲਕੁਲ। ਸੋ ਇਹ ਹੁਣ ਦੇਖਣਾ ਬਾਅਦ ਦੇ ਸਿੱਖਾਂ ਨੇ, ਤੇ ਉਹਨਾਂ ਨੇ ਆਪਣਾ ਰੋਹ ਹੈ ਜਿਹੜਾ ਕਿਵੇਂ ਜਿਤਾਉਣਾ। ਅਸੀਂ ਇੱਥੇ ਮਤਲਬ ਜਿਹੜੇ ਪੰਜਾਬ 'ਚ ਰਹਿਣ ਵਾਲਾ ਹਰੇਕ ਸਿੱਖ ਹੈ, ਉਹ ਜਿਸ ਤਰੀਕੇ ਨਾਲ ਵੀ ਰਾਜਨੀਤਿਕ ਪਾਰਟੀਆਂ ਵਾਲੇ ਬੰਦੇ ਉਹ ਆਪਣੀ ਭਵਿੱਖ ਨੂੰ ਦੇਖ ਕੇ ਜਿਸ ਤਰੀਕੇ ਨਾਲ ਵੀ ਰੋਹ ਪ੍ਰਗਟ ਕਰ ਸਕਦੇ ਆ ਕੀਤਾ। ਕੱਲ ਚੀਫ ਮਿਨਿਸਟਰ ਹੈ ਜਿਹੜਾ ਡਿਪਟੀ ਚੀਫ ਮਿਨਿਸਟਰ ਨੇ ਉਹ ਪ੍ਰਾਈਮ ਮਿਨਿਸਟਰ ਨੂੰ ਮਿਲੇ ਆ, ਤੇ ਬਾਕੀ ਦੀਆਂ ਜਿਹੜੀਆਂ ਜਥੇਬੰਦੀਆਂ ਵੀ ਉਹਨਾਂ ਨੇ ਵੀ ਆਪਣੇ ਤੌਰ ਦੇ ਉੱਤੇ ਆਪਣਾ ਰੋਹ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਆ। ਦੂਜੀਆਂ ਜਥੇਬੰਦੀਆਂ ਨੇ 18 ਤਰੀਕ ਨੂੰ ਜਿਹੜੇ ਇੱਥੇ 75 ਲੱਖ ਪਟੀਸ਼ਨਾਂ ਦੇ ਉੱਤੇ ਸਾਈਨ ਕਰਾਏ ਹੋਏ ਸੀਗੇ ਉਹਨਾਂ ਨੂੰ ਰਾਸ਼ਟਰਪਤੀ ਨੂੰ ਸੌਂਪਣ ਦਾ ਫੈਸਲਾ ਕੀਤਾ ਸੀ। 18 ਤਰੀਕ ਨੂੰ ਉਹਨਾਂ ਨੇ ਫਤਿਹਗੜ੍ਹ ਸਾਹਿਬ ਤੋਂ ਚੱਲਣਾ ਤੇ 19 ਨੂੰ ਉਹਨਾਂ ਨੇ ਸੌਂਪਣੀਆਂ ਨੇ। ਮਤਲਬ ਪੰਜਾਬ ਦੇ ਲੋਕਾਂ ਦੇ ਵਿੱਚ, ਪੰਜਾਬ ਦੇ ਲੋਕਾਂ ਨਾਲ ਵੀ ਇਹੀ ਗੱਲ ਹੈ, ਇਹਨਾਂ ਨੂੰ ਵੀ ਇਹੀ ਗੱਲ ਦੀ ਪ੍ਰੇਰਨਾ ਦਿੰਦੇ ਆ ਵੀ ਜਦੋਂ ਤੱਕ ਅਸੀਂ ਆਪਣਾ ਗੁੱਸਾ ਜਿਹੜਾ ਇਹਨੂੰ ਅਮਲੀ ਰੂਪ ਨਹੀਂ ਦੇਵਾਂਗੇ, ਇਹਨੂੰ ਸ਼ਾਂਤਮਈ ਅਮਨਪੂਰਨ ਤਰੀਕੇ ਦੇ ਨਾਲ ਅਸੀਂ ਆਪਣਾ ਗੁੱਸਾ ਜਿਹੜਾ ਨਹੀਂ ਪ੍ਰਗਟ ਕਰਾਂਗੇ ਤੇ ਸਾਨੂੰ ਇਨਸਾਫ ਮਿਲਣਾ ਇਹ ਦੂਰ ਦੀ ਗੱਲ ਹੈ। ਜੀ ਬਿਲਕੁਲ। ਤੇ ਵੀਰ ਜੀ ਇਹ ਹੁਣ ਬਾਹਰ ਦੇ ਸਿੱਖਾਂ ਨੇ ਦੇਖਣਾ ਹੈ ਕਿ ਬਾਹਰ ਦੀ ਸਿਚੁਏਸ਼ਨ ਦੇ ਵਿੱਚ ਜਾ ਕੇ ਉਹਨਾਂ ਨੇ ਗੁੱਸਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਆਪਣਾ ਰੋਹ ਹੈ ਉਹਨੂੰ ਪ੍ਰਗਟ ਕਰਨਾ ਹੈ, ਤੇ ਕਿਸ ਤਰੀਕੇ ਨਾਲ ਆਪਾਂ ਆਪਣਾ ਇਨਸਾਫ ਹੈ ਜਿਹੜਾ ਉਹ ਲੈਣ ਵੱਲ ਨੂੰ ਅੱਗੇ ਅਮਲੀ ਕਦਮ ਚੱਕਣੇ ਆ। ਜੀ ਸੋ ਇਹ ਪੋਜੀਸ਼ਨ ਹੈਗੀ ਆ ਇੱਥੋਂ ਦੀ ਜੋ ਇਸ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਮੁੱਦੇ ਦੇ ਉੱਤੇ ਹੈਗੀ ਆ। ਜੀ ਤੇ ਵੀਰ ਜੀ ਜਿਸ ਤਰ੍ਹਾਂ ਉਹਨਾਂ ਨੇ ਰਿਹਾਈ ਲਈ ਤੁਸੀਂ ਪਹਿਲਾਂ ਇੰਨੇ ਮਾਰਚ ਕੀਤੇ ਸੀਗੇ, ਉਹਨਾਂ ਦੇ ਪਿੰਡ ਤੋਂ ਲੈ ਕੇ ਨਵੇਂ ਸ਼ਹਿਰ 'ਚ ਵੀ ਕੀਤੇ ਸੀ, ਡਿਫਰੈਂਟ ਸ਼ਹਿਰਾਂ 'ਚ ਕੀਤੇ ਸੀ, ਕੀ ਤੁਸੀਂ ਹੁਣ ਜੋ ਫੈਸਲਾ ਆ ਗਿਆ ਕੋਈ ਹੁਣ ਮਾਰਚ ਕਰ ਰਹੇ ਹੋ ਤੁਸੀਂ? ਨਹੀਂ, ਅਸੀਂ ਤਾਂ ਹੁਣ ਦੇਖੋ ਜਿਹੜੀ ਮਾਰਚ ਦੀ ਪੋਜੀਸ਼ਨ ਹੈ ਉਹ ਇਹ ਆਈ ਹੋਈ ਹੈ ਕਿ ਮਤਲਬ ਜਿਹੜਾ ਪੰਜਾਬ ਦੀਆਂ ਅਖਬਾਰਾਂ 'ਚ ਜਾਂ ਹਿੰਦੁਸਤਾਨ ਦੀਆਂ ਅਖਬਾਰਾਂ ਦੇ ਵਿੱਚ ਰੋਜ਼ ਹੀ ਗਰਮ ਹੈ ਬਾਜ਼ਾਰ, ਮਤਲਬ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਕੋਈ ਨਿਊਜ਼ ਦੇ ਰਹੇ ਆ ਜੀ ਵੀ ਉਹਨਾਂ ਨੂੰ ਹਸਪੀਟਲ ਤੋਂ ਸ਼ਿਫਟ ਕਰ ਦਿੱਤਾ, ਤਿਹਾੜ ਜੇਲ੍ਹ ਉਡੀਕ ਰਹੀ ਹੈ, ਉਹਨਾਂ ਨੇ ਤਿਆਰੀਆਂ ਕੀਤੀਆਂ ਹੋਈਆਂ ਨੇ, ਉਹ ਉਡੀਕ ਰਹੇ ਆ ਕਿ ਕਦੋਂ ਉਹ ਸ਼ਿਫਟ ਕਰਨ ਤੇ ਅਸੀਂ ਫੈਸਲੇ ਨੂੰ ਅੱਗੇ ਉਹਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ ਜੋ ਵੀ ਫੈਸਲਾ ਹੈਗਾ। ਸੋ ਏਦਾਂ ਦੇ ਮਤਲਬ ਮਾਹੌਲ ਦੇ ਵਿੱਚ ਮਾਰਚ ਆ ਜਿਹੜੇ ਕਿ ਮਾਰਚ ਕਰਨ ਦਾ ਫੈਸਲਾ ਹੈ ਉਹ ਪਹਿਲਾਂ ਤਾਂ ਅਸੀਂ ਇਹੀ ਫੈਸਲਾ ਲਿਆ ਕਿ ਅਸੀਂ ਆਪਣੇ ਜੋ ਸਾਡੇ ਕਰੋੜਾਂ ਲੋਕਾਂ ਦੀ ਭਾਵਨਾ ਆ ਉਹਨੂੰ ਅਸੀਂ ਰਾਸ਼ਟਰਪਤੀ ਤੱਕ ਭੇਜੀ। ਪਿਛਲੇ ਦਿਨਾਂ ਦੇ ਵਿੱਚ ਪਰਸੋਂ ਮਤਲਬ 15 ਤਰੀਕ ਵਾਲੇ ਦਿਨ ਇੱਥੇ ਲੁਧਿਆਣੇ ਦੇ ਵਿੱਚ ਸਾਡੀ ਮੀਟਿੰਗ ਹੋਈ ਸੀਗੀ ਆਪਣਾ, ਤੇ 14 ਤਰੀਕ ਨੂੰ ਉਸ ਮੀਟਿੰਗ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਸੀ ਕਿ ਪਹਿਲਾਂ ਤਾਂ ਅਸੀਂ ਜਿਹੜੀਆਂ ਮਤਲਬ ਜਿੱਦਾਂ ਇੱਕ ਲੀਗਲ ਆਪਸ਼ਨ ਹੈ ਕਿ ਸਾਡੀ ਪਟੀਸ਼ਨ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ, ਮਤਲਬ ਸਾਨੂੰ ਰਿਲੀਫ ਮਿਲਣਾ ਚਾਹੀਦਾ, ਜਿੰਨਾ ਵੀ ਡਿਲੇ ਰਿਲੀਫ ਹੋਵੇ ਜਿਹਨੂੰ ਆਪਾਂ ਕਹਿੰਦੇ ਹਾਂ, ਕਿ ਸਾਨੂੰ ਇਸੇ ਥੱਲੇ ਮੇਰੇ ਖਿਆਲ ਅਨੁਸਾਰ ਇਸੇ ਸਟ੍ਰੈਟਜੀ ਦੇ ਥੱਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਡਿਪਟੀ ਚੀਫ ਮਿਨਿਸਟਰ ਤੇ ਚੀਫ ਮਿਨਿਸਟਰ ਆਪਣਾ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੇ ਜਾ ਕੇ ਦਿੱਤਾ ਹੈ ਕਿ ਸਾਨੂੰ ਜਿਹੜਾ ਡਿਲੇ ਰਿਲੀਫ ਮਿਲਣਾ ਚਾਹੀਦਾ, ਇਮੀਡੀਏਟ ਰਿਲੀਫ ਮਿਲਣਾ ਚਾਹੀਦਾ। ਉਸ ਤੋਂ ਬਾਅਦ ਇਹਨੂੰ ਚੈਨਲਾਈਜ਼ ਕੀਤਾ ਜਾਏਗਾ ਵੀ ਕਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਜਿਹੜਾ ਅੱਗੇ ਆਉਣਾ। ਸਾਨੂੰ ਪਹਿਲੀ ਤਾਂ ਸਾਡੀ ਇਹੀ ਸੀਗੀ ਵੀ ਰਾਸ਼ਟਰਪਤੀ ਦੇ ਕੋਲ ਪਟੀਸ਼ਨ ਦਰਜ ਕੀਤੀ ਜਾਵੇ ਤੇ ਤਾਂ ਕਿ ਮਤਲਬ ਉਸ ਪਟੀਸ਼ਨ ਤੇ ਦੇਖੀਏ ਕੀ ਉਹ ਰਿਸਪੌਂਡ ਕਰਦੇ ਆ ਅੱਗੇ ਮਤਲਬ ਜੀ। ਸੋ ਤਾਂ ਕਰਕੇ ਅਸੀਂ ਇਹ ਪਹਿਲਾ ਪ੍ਰੋਗਰਾਮ ਹੈ ਜਿਹੜਾ ਕੱਲ ਦਾ ਪਰਸੋਂ ਦਾ ਇੱਥੋਂ ਚੱਲਣ ਦਾ ਉਡੀਕਿਆ ਹੈਗਾ। ਉਸ ਤੋਂ ਬਾਅਦ ਅਸੀਂ 19 ਤੋਂ ਬਾਅਦ ਉੱਥੋਂ ਆਣ ਕੇ ਤੇ ਫਿਰ ਦੇਖਦੇ ਹਾਂ ਸਾਰੀਆਂ ਜਥੇਬੰਦੀਆਂ ਮੀਟਿੰਗ ਕਰਨਗੀਆਂ ਤੇ ਕੀ ਅਸੀਂ ਅੱਗੋਂ ਆਪਣਾ ਕਿਸ ਤਰੀਕੇ ਦੇ ਨਾਲ ਜਿਹੜੀ ਅੱਗੇ ਅਸੀਂ ਕਰਦੇ ਹਾਂ ਪ੍ਰੋਗਰਾਮ। ਲੋਕਾਂ ਦੇ ਵਿੱਚ ਇਸ ਗੱਲ ਦੇ ਲਈ ਭਾਰੀ ਰੋਸ ਹੈ, ਪਰ ਮੇਰੇ ਖਿਆਲ ਅਨੁਸਾਰ ਜਿੱਦਾਂ ਮੈਂ ਇਸ ਤਰੀਕੇ ਦੇ ਨਾਲ ਇਸ ਰੋਹ ਨੂੰ ਦੇਖਿਆ ਜਾਂ ਮੈਂ ਮਹਿਸੂਸ ਕਰਦਾ ਤੇ ਜਿੱਦਾਂ ਕੋਈ ਜੇ ਕੋਈ ਪੰਛੀ ਹੋਵੇ ਉਹਨੂੰ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ ਜਾਵੇ ਤੇ ਉਹ ਪਿੰਜਰੇ ਦੇ ਵਿੱਚ ਤੜਫੜਾਉਂਦਾ ਆ, ਮਤਲਬ ਉਹ ਆਪਣੀ ਜਿਹੜੀ ਉਹਦੀ ਮਤਲਬ ਹਾਲਾਤ ਹੈ ਉਹਦੇ ਉੱਤੇ ਉਹਨੂੰ ਬਹੁਤ ਅਫਸੋਸ, ਗੁੱਸਾ ਤੇ ਮਤਲਬ ਉਹਨੂੰ ਲੱਭਦਾ ਕੁਛ ਨਹੀਂ ਹੈਗਾ। ਸੋ ਸਿੱਖ ਕੌਮ ਦੀ ਹਰੇਕ ਸਿੱਖ ਹੈ ਜਿਹੜਾ ਅੱਜ ਇਹ ਮਹਿਸੂਸ ਕਰ ਰਿਹਾ
ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਐਦਾਂ ਦੀਆਂ ਗਲਤੀਆਂ ਕਰਕੇ ਅਸੀਂ ਉਸ ਪਿੰਜਰੇ ਦੇ ਵਿੱਚ ਬੰਦ ਹੋ ਗਏ ਆ ਜਿੱਥੇ ਅਸੀਂ ਅੱਜ ਤੜਫ ਰਹੇ ਆ ਔਰ ਆਪਣੀ ਤੜਫਾਹਟ ਨੂੰ ਜਿਹੜੇ ਸਾਡੇ ਅੰਦਰ ਮਤਲਬ ਰੋਸ ਹੈ ਉਹ ਵੀ ਪ੍ਰਗਟ ਕਰਨ ਦੇ ਲਈ ਸਾਡੇ ਕੋਲ ਇੰਨੀਆਂ ਆਪਸ਼ਨਾਂ ਨਹੀਂ ਹੈਗੀਆਂ। ਸੋ ਇੱਕ ਜਿਵੇਂ ਇੱਕ ਪਿੰਜਰੇ 'ਚ ਬੰਦ ਪੰਛੀ ਦੀ ਹਸੀਤ ਹੁੰਦੀ ਆ ਉਸ ਤਰੀਕੇ ਦੇ ਨਾਲ ਮਤਲਬ ਅਸੀਂ ਮੈਨੂੰ ਏਦਾਂ ਮਹਿਸੂਸ ਹੋ ਰਿਹਾ ਜਾਂ ਲੋਕ ਏਦਾਂ ਮਹਿਸੂਸ ਕਰ ਰਿਹਾ ਕਿ ਹਿੰਦੁਸਤਾਨ ਦੇ ਵਿੱਚ ਅਸੀਂ ਇੱਕ ਦੇ ਪਿੰਜਰੇ ਦੇ ਵਿੱਚ ਅਸੀਂ ਇੱਕ ਕੈਦ ਹੋ ਚੁੱਕੇ ਹਾਂ ਮਤਲਬ ਜੀ। ਤੇ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਪਰ ਅਸੀਂ ਚਾਹਾਂਗੇ ਕਿ ਤੁਸੀਂ TV 84 ਦੇ ਦਰਸ਼ਕਾਂ ਨੂੰ ਇਸ ਕੇਸ ਦੇ ਹਵਾਲੇ ਵਿੱਚ ਕੁਝ ਹੋਰ ਸੁਨੇਹਾ ਦੇਵੋ ਕਿ ਅਸੀਂ ਕੀ ਕਰ ਸਕਦੇ ਬਾਹਰ ਬੈਠੇ ਸਿੱਖ ਤੁਹਾਡੇ ਭੁੱਲਰ ਜੀ ਦੇ ਕੇਸ ਦੇ ਮੁੱਦੇ ਤੇ। ਨਹੀਂ ਦੇਖੋ ਜਿਹੜੀਆਂ ਮੈਨੂੰ ਜਿਸ ਤਰੀਕੇ ਦੀਆਂ ਖਬਰਾਂ ਇੰਗਲੈਂਡ ਵਾਲਿਆਂ ਨੇ ਕੱਲ ਮਤਲਬ ਉਸ ਦਿਨ ਤੋਂ ਜਿਸ ਦਿਨ ਤੋਂ ਫੈਸਲਾ ਆਇਆ ਇੰਗਲੈਂਡ ਦੇ ਕੁਝ ਨੌਜਵਾਨਾਂ ਨੇ ਉਹਦੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਅੱਗੇ ਉਹਨਾਂ ਨੇ ਧਰਨਾ ਲਾਇਆ ਉਦਣ ਦਾ ਲਗਾਤਾਰ ਉਹਨਾਂ ਦਾ ਧਰਨਾ ਚੱਲ ਰਿਹਾ ਉਹ ਨਹੀਂ ਉੱਠੇ ਹੈਗੇ। ਕੱਲ ਇਹਨਾਂ ਨੇ ਮਤਲਬ ਹਿੰਦੁਸਤਾਨ ਦੀ ਐਮਬੈਸੀ ਦੇ ਅੱਗੇ ਆਪਣਾ ਰੋਸ ਪ੍ਰਗਟ ਕੀਤਾ ਪਾਰਲੀਮੈਂਟ ਦੇ ਵਿੱਚ ਲੌਬੀ ਕੀਤੀ ਆ। ਹਾਲੈਂਡ ਇੱਕ ਛੋਟਾ ਜਿਹਾ ਕੰਟਰੀ ਆ ਹਾਲੈਂਡ ਦੇ ਕੁਝ ਸਿੰਘਾਂ ਨੇ ਮਤਲਬ ਇਕੱਠੇ ਹੋ ਕੇ ਸਰਕਾਰ ਦੇ ਨਾਲ ਗੱਲ ਕੀਤੀ ਆ ਔਰ ਸਰਕਾਰ ਨੇ ਸਰਕਾਰੀ ਤੌਰ ਤੇ ਗਵਰਨਮੈਂਟ ਤੌਰ ਦੇ ਉੱਤੇ ਆਪਣਾ ਜਿਹੜਾ ਰੋਸ ਹੈ ਜਿਹੜਾ ਮਤਲਬ ਹਾਲੈਂਡ ਉਹ ਪ੍ਰਗਟ ਕੀਤਾ ਹਿੰਦੁਸਤਾਨ ਦੀ ਸਰਕਾਰ ਦੇ ਕੋਲ ਕਿ ਤੁਸੀਂ ਇਸ ਫੈਸਲੇ ਨੂੰ ਨਹੀਂ ਤੁਹਾਨੂੰ ਐਗਜ਼ੀਕਿਊਟ ਕਰਨਾ ਚਾਹੀਦਾ ਔਰ ਜਿਹੜੀ ਡੈਥ ਪੈਨਲਟੀ ਹੈ ਉਹਨੂੰ ਅਬੋਲਿਸ਼ ਕਰਨਾ ਚਾਹੀਦਾ ਹੈਗਾ। ਦੁਨੀਆ ਦੇ ਸਾਰੇ ਸਿੱਖ ਹੈ ਜਿਹੜੇ ਉਹ ਮਤਲਬ ਆਪਣੀਆਂ ਐਮਬੈਸੀਆਂ ਦੇ ਵਿੱਚ ਉੱਥੋਂ ਦੇ ਪਾਰਲੀਮੈਂਟਾਂ ਦੇ ਵਿੱਚ ਉੱਥੋਂ ਦੇ ਜਿਹੜੇ ਹਾਊਸਸ ਨੇ ਉਹਨਾਂ ਦੇ ਵਿੱਚ ਉਹ ਆਪਣੀ ਲੌਬੀ ਕਰ ਰਹੇ ਆ ਉਹਨਾਂ ਨੂੰ ਤਾਂ ਸਰਕਾਰੀ ਤੌਰ ਤੇ ਇਹ ਗੱਲ ਕਹਾ ਰਹੇ ਆ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਇਹ ਫੈਸਲਾ ਜਿਹੜਾ ਬਿਲਕੁਲ ਐਗਜ਼ੀਕਿਊਟ ਨਾ ਕਰਿਆ ਜਾਵੇ। ਮੈਂ ਸੋਚਦਾ ਅਮਰੀਕਾ ਚੋਂ ਅੱਜ ਤੱਕ ਕੋਈ ਖਬਰ ਏਦਾਂ ਦੀ ਨਹੀਂ ਆਈ ਹੈਗੀ ਹਿੰਦੁਸਤਾਨ ਦੇ ਵਿੱਚ ਕਿ ਇਹਨਾਂ ਨੇ ਅਮਰੀਕਾ ਸਿੱਖਾਂ ਨੇ ਇਕੱਠੇ ਹੋ ਕੇ ਕੋਈ ਏਦਾਂ ਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਹੋਵੇ ਜਾਂ ਕੋਈ ਸਰਕਾਰੀ ਤੌਰ ਦੇ ਉੱਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕੋਈ ਉੱਥੋਂ ਦੇ ਕਾਂਗਰਸਮੈਨਾਂ ਨੂੰ ਮਿਲ ਕੇ ਉਹਨਾਂ ਨੇ ਕਿਸੇ ਨੇ ਚਿੱਠੀਆਂ ਲਿਖੀਆਂ ਹੋਣ ਕਿ ਤੁਸੀਂ ਇਹ ਕੰਮ ਨਾ ਕਰੋ ਜਾਂ ਹੋਰ ਕੁਝ ਦੇਸ਼ਾਂ ਤੋਂ ਆਈਆਂ ਨੇ ਇਸ ਗੱਲ ਦੀਆਂ ਕਿ ਉਹਨਾਂ ਨੇ ਆਪਣੀ ਐਮਬੈਸੀ ਦੇ ਅੱਗੇ ਸਾਰੇ ਸਿੱਖਾਂ ਨੂੰ ਤੁਹਾਡੇ ਕੋਲ UNO ਹੈ ਤੁਹਾਨੂੰ ਇੰਟਰਨੈਸ਼ਨਲ ਕੋਰਟ ਦੇ ਵਿੱਚ ਜਾਣਾ ਚਾਹੀਦਾ ਸਿੱਖਾਂ ਨੂੰ ਉੱਥੇ ਜਾ ਕੇ ਕਹਿਣਾ ਚਾਹੀਦਾ ਕਿ ਇਹ ਜਿਹੜਾ ਇਹ ਜਰਮਨ ਤੋਂ ਡਿਪੋਰਟ ਕੀਤਾ ਗਿਆ ਬੰਦਾ ਹਿੰਦੁਸਤਾਨ ਇਹਨੂੰ ਦੇ ਰਹੀ ਆ ਉੱਥੇ ਇਹਦਾ ਰਿਲੀਫ ਮੰਗਣਾ ਚਾਹੀਦਾ ਆਪਣੀਆਂ ਆਪਸ਼ਨਸ ਦੇਖਣੀਆਂ ਚਾਹੀਦੀਆਂ ਵੀ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਕਿਸ ਤਰੀਕੇ ਦੇ ਨਾਲ ਅਸੀਂ ਆਪਣਾ ਕੇਸ ਆ ਜਿਹੜਾ ਉਹ ਐਜ਼ ਸੂਨ ਐਜ਼ ਪੋਸੀਬਲ ਪਹੁੰਚਾ ਸਕਦੇ ਹਾਂ ਜੀ। ਤੇ ਵੀਰ ਜੀ ਇਸ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਬਿਕਾਜ਼ ਸਾਡਾ ਟਾਈਮ ਹੁਣ ਸਮਾਪਤੀ ਵੱਲ ਜਾ ਰਿਹਾ ਪਰ ਸਮੇਂ ਨਾਲ ਫਿਰ ਤੋਂ ਰਾਬਤਾ ਕਰਾਂਗੀ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਦੇ ਮੁੱਦੇ ਤੇ ਤੁਹਾਡੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਇਸ ਦਿਨ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਦੇ ਉੱਪਰ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।